ਹੱਥ ਦੇ ਵਿੱਚ ਅੱਧਾ ਕਿਲੋ ਲਾਲ ਮੌਲੀ ਦੇ ਧਾਗੇ ਦਾ ਬੰਨਿਆ ਹੋਇਆ ਜੈ ਮਾਤਾ ਦੀ, ਗਲ ਦੇ ਵਿੱਚ ਉਹਨੇ ਜਿਹੜਾ ਉਹ ਹਰੀ ਓਮ ਜੈ ਸ਼ਿਵ ਕੀਤਾ। ਦੋ ਦੇ ਜਿਹੜੇ ਨੇ ਪਟਿਆਲੇ ਔਰ ਅੰਮ੍ਰਿਤਸਰ ਦੇ ਘਰਾਂ 'ਚ ਸ਼ਿਵਲਿੰਗ ਰੱਖੇ ਹੋਏ ਨੇ ਜਿਨ੍ਹਾਂ ਦੀ ਉਹ ਪੂਜਾ ਕਰਦਾ, ਉਹਦਾ ਟੱਬਰ ਬੈਠਾ ਹੁੰਦਾ ਨਾਲ, ਪੰਡਤ ਦੋ ਰੱਖੇ ਹੋਏ ਨੇ ਜਿਹੜੇ ਸਵੇਰੇ ਸ਼ਾਮ। ਸੋ ਮਤਲਬ ਉਹਦਾ ਜਿਹੜਾ ਮਾਈਂਡ ਸੈਟ ਹੈ ਉਹ ਹਿੰਦੂਤਵੀ ਮਾਈਂਡ ਸੈਟ ਹੈ ਔਰ ਸਾਰਾ ਦਿਨ ਠੋਕੋ ਤਾਲੀ ਕਰਕੇ ਉਹ ਬਿਠਾਇਆ ਹੁੰਦਾ। ਮਹਾਰਾਜਾ ਰਣਜੀਤ ਸਿੰਘ ਵਰਗੇ ਔਰ ਜਿੱਥੇ ਅੱਜ ਦੇ ਦੌਰ ਤੱਕ ਪਹੁੰਚਦੇ ਹਾਂ, ਜੇ ਅਸੀਂ ਦੇਖੀਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਣਖੀ ਔਰ ਸਿਧਾਂਤਕ ਲੋਕ ਸਾਹਮਣੇ ਹੋਣ, ਉੱਥੇ ਸਾਨੂੰ ਇਹ ਨਵਜੋਤ ਸਿੱਧੂ ਲੀਡ ਕਰੇਗਾ। ਮਸਖਰਾ ਜਿਸ ਨੂੰ ਨਾ ਕੋਈ ਇਲਮ ਹੈ ਨਾ ਕੋਈ ਗੱਲ ਹੈ, ਉਹ ਜਿਹੜੀਆਂ ਜਬਲੀਆਂ ਮਾਰਦਾ ਉਹਨੂੰ ਸਿੱਧੂਇਜ਼ਮ ਕਹੀ ਜਾਂਦੇ ਨੇ ਜੀ। ਸਿੱਧੂਇਜ਼ਮ ਵੀ ਜਿਵੇਂ ਏਡਾ ਇਹ ਮਾਰਕਸ ਦਾ ਪਿਓ ਆ ਗਿਆ। ਔਰ ਸਾਡੇ ਲਈ ਪਹਿਲਾਂ ਆ ਰਹਿ ਗਿਆ ਕਪਤਾਨ ਸਿਰ ਫਿਰਿਆ, ਪਿਆਲੇ ਦਾ ਯਾਰ ਵਿਕਿਆ ਹੋਇਆ, ਆਲੇ ਦੀ ਔਲਾਦ 5 ਸਾਲ ਇਹਨੇ ਪਹਿਲਾਂ ਉਹ ਬਾਦਲ ਸਾਨੂੰ ਲੁੱਟਦੇ ਰਹੇ। ਹੁਣ ਐਡਜੋਰਨਮੈਂਟ ਮੋਸ਼ਨ ਕੀ ਹੈ? ਹਰਸਿਮਰਤ ਬਾਦਲ, ਮਨੀਸ਼ ਤਿਵਾੜੀ, ਭਗਵੰਤ ਮਾਨ ਮੂਵ ਐਡਜੋਰਨਮੈਂਟ ਮੋਸ਼ਨਸ ਇਨ ਲੋਕ ਸਭਾ ਔਨ ਫਾਰਮਲ। ਉਹ ਤਿੰਨਾਂ ਨੂੰ, ਕਿਉਂਕਿ ਤਿੰਨਾਂ ਦੀਆਂ ਅੱਖਾਂ ਜਿਹੜੀਆਂ 2022 ਦੀਆਂ ਚੋਣਾਂ ਤੇ ਨੇ ਕਿ ਵੀ ਅਸੀਂ ਉਹਦੇ ਚੋਂ ਫਾਇਦਾ ਕਿ ਉਹ ਆਪਣਾ ਇਹਨੂੰ ਉਹ ਕਹਿੰਦੇ ਨੇ ਵੀ ਡੇਢ ਇੱਟ ਦੀ ਮਸੀਤ ਬਣਾਉਣਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੋਨੀਆ ਗਾਂਧੀ ਨੇ ਅਖੀਰ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਹੀ ਦਿੱਤਾ। ਸੋ ਅਮਰਿੰਦਰ ਖੈਮੇ ਵਿੱਚ ਭਾਵੇਂ ਇਸ ਬਾਰੇ ਨਿਰਾਸ਼ਤਾ ਹੈ, ਪਰ ਦੋਵੇਂ ਧਿਰਾਂ ਬਾਂਦਰਾਂ ਵਾਂਗ ਟਪੂਸੀਆਂ ਮਾਰ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੀਆਂ ਨੇ, ਜਦੋਂ ਕਿ ਪੰਜਾਬ ਜਿਹੜਾ ਹੈ ਉਹ ਸੜ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇੱਥੇ ਸਾਡੇ ਮਿੱਤਰ ਮਲਕ ਸਾਹਿਬ ਨੇ, ਬੜੇ ਮਿਹਰਬਾਨ ਵੀ ਨੇ, TV 84 ਦੇ ਐਡਮਾਇਰਰ ਸਪੋਰਟਰ ਨੇ, ਅਕਸਰ ਕੁਛ ਅਰਸੇ ਬਾਅਦ ਕਾਲ ਵੀ ਕਰਦੇ ਨੇ ਔਰ ਉਹ ਕਹਿਣਗੇ ਕਿ ਮੇਰਾ ਮਕਸਦ ਤੁਹਾਡੇ ਨਾਲ ਗੱਲਬਾਤ ਕਰਕੇ ਮੋਰਲ ਬੂਸਟਰ ਵਾਲਾ ਰੋਲ ਅਦਾ ਕਰਨਾ ਹੁੰਦਾ ਹੈ। ਉਹਨਾਂ ਦਾ ਮੈਂ ਹਮੇਸ਼ਾ ਸ਼ੁਕਰੀਆ ਵੀ ਅਦਾ ਕਰਦਾ ਔਰ ਅੱਜ ਵੀ ਉਹਨਾਂ ਦੀ ਕਾਲ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਕਿਸਾਨ ਮੋਰਚਾ ਜਿੱਥੇ ਆ ਕੇ ਖੜਾ ਹੈ, ਇਹਦੇ ਬਾਵਜੂਦ ਵੀ ਉਹਨਾਂ ਦੀ ਲੀਡਰਸ਼ਿਪ ਕੀ ਕਰ ਰਹੀ ਹੈ, ਇਹ ਉਹਨਾਂ ਲਈ ਵਾਧੂ PR ਕਰਨਾ ਚਾਹੀਦਾ ਹੈ ਔਰ ਤਾਂ ਕਿ ਜਿਹੜਾ ਫੋਕਸ ਵੀ ਰਹੇ ਔਰ ਇਹ ਮੂਵਮੈਂਟ ਜਿਹੜੀ ਹੈ ਉਹ ਫੇਲ ਨਾ ਹੋਏ। ਦੂਸਰਾ ਉਹਨਾਂ ਦਾ ਇਹ ਸੀ ਕਿ ਵੀ ਇਹ ਆਉਂਦੀਆਂ ਅਸੈਂਬਲੀ ਚੋਣਾਂ ਦੇ ਵਿੱਚ 2022 ਦੀਆਂ ਕੋਈ ਸਾਡੀ ਧਿਰ ਜਿਹੜੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਔਰ ਦੂਸਰਾ ਜਿੱਥੇ ਕਿ ਸਾਰੇ ਹੀ ਆਪੋ ਆਪਣਾ ਪਾਸਾ ਸੁੱਟ ਰਹੇ ਨੇ, ਉਹ ਸਾਰੇ ਖੇਡ ਦੇ ਵਿੱਚ ਅਸੀਂ ਵੀ ਜਿਹੜਾ ਉਸ ਦੇ ਸਟੇਕ ਹੋਲਡਰ ਹੋਈਏ। ਚਲੋ ਉਹਨਾਂ ਨੂੰ ਤਾਂ ਮੈਂ ਜਿੰਨੀ ਇੱਕ ਮੇਰੀ ਸੋਚ ਸੀ ਉਹਦੇ ਮੁਤਾਬਕ ਮੈਂ ਜਿਹੜਾ ਇਸ ਨੂੰ ਰਿਸਪੌਂਡ ਕੀਤਾ। ਪਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਵੀ ਦੇਖੋ ਇਹ ਇਸ ਵੇਲੇ ਇਸ ਕਿਸਮ ਦੀ ਸਰਕਸ ਬਣੀ ਹੋਈ ਹੈ ਜਿਹਦੇ 'ਚ ਜਿਹੜੇ ਆਕਾ ਨੇ, ਜਿਹੜੇ ਰਿੰਗ ਮਾਸਟਰ ਨੇ, ਇੱਕ ਖੂੰਜੇ 'ਚ ਬਾਂਦਰ ਟਪੂਸੀਆਂ ਮਾਰ ਰਹੇ ਨੇ, ਇੱਕ 'ਚ ਰਿਚ ਨੱਚ ਰਿਹਾ ਹੈ, ਇੱਕ 'ਚ ਬਾਂਦਰੀ ਜਿਹੜੀ ਆ ਉਹ ਡਮਰੂ ਵਜਾ ਰਹੀ ਹੈ ਔਰ ਕਿਤੇ ਕੁਛ ਹੈ ਸ਼ੇਰ ਵੀ ਜਿਹੜਾ ਇੱਕ ਪਿੰਜਰੇ 'ਚ ਉਹਨੂੰ ਰੱਖਿਆ ਹੋਇਆ ਔਰ ਉਹ ਬੇਬਸੀ 'ਚ ਲੋਕ ਦੇਖ ਰਹੇ ਨੇ ਪਰ ਉਹ ਬੇਬਸ ਹੈ, ਉਹਨੂੰ ਵੀ ਘਾਹ ਖਾਣ ਤੇ ਮਜਬੂਰ ਕੀਤਾ ਹੋਇਆ। ਤੇ ਉਹ ਸਾਰਾ ਸੁਣ ਕੇ ਕਹਿੰਦੇ ਵੀ ਤੁਸੀਂ ਇਸ ਹੋ ਕੇ ਵੀ ਉੱਥੇ ਦਲਦਲ ਹੈ। ਮੈਂ ਕਿਹਾ ਜੀ ਬਿਲਕੁਲ ਦਲਦਲ ਹੈ। ਹਾਲਾਂਕਿ ਇਹ ਨਹੀਂ ਹੈ ਕਿ ਵੀ ਸਾਡੀ ਉਸ ਦੇ ਉੱਤੇ ਨਿਗਾਹ ਨਹੀਂ ਹੈ ਜਾਂ ਅਸੀਂ ਕੋਈ ਸੋਲੂਸ਼ਨ ਜਿਹੜਾ ਉਸ ਬਾਰੇ ਨਹੀਂ ਸੋਚਦੇ। ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਅੱਡ ਧਿਰਾਂ ਨਾਲ ਸਾਡੀ ਗੱਲਬਾਤ ਵੀ ਰਹਿੰਦੀ ਹੈ, ਪਰ ਹੁਣ ਜੇ ਤੁਸੀਂ ਜਿਵੇਂ ਭਾਈ ਗੁਰਦਾਸ ਜੀ ਨੇ ਇਹ ਇੱਕ ਥਾਂ ਤੇ ਕਿਹਾ ਕਿ ਵੀ ਜੇ ਜਿਹੜਾ ਆਗੂ ਹੈ ਉਹ ਤੁਹਾਨੂੰ ਉਜੜ ਪਾਉਣ ਵੱਲ ਤੁਰਿਆ ਹੋਏ ਤੇ ਉਹਦੇ 'ਚ ਕਾਫਲਾ ਕੀ ਕਰ ਸਕਦਾ, ਉਹ ਤਾਂ ਉਹਨੂੰ ਆਗੂ ਹੀ ਫੋਲੋ ਕਰਦਾ। ਔਰ ਇਵੇਂ ਹੀ ਜਦੋਂ ਇਹ ਉਰਦੂ ਦਾ ਅਕਸਰ ਸ਼ੇਅਰ ਕੋਟ ਹੁੰਦਾ ਹੈ कि भी ये तू ये बता कि काफिला क्यों लुटा, ये राहजनी की बात नहीं तेरी राहबरी का सवाल है। गल ये नहीं है जिहड़ा राहबर है रहबर है जिहड़ा लीड कर रहा है वो काफिले नूं सेफ लैके जाए उहदी जिम्मेवारी है। जे वो ये कहानी सुनाए कि भी जी राहजन जिहड़े ने लुटेरे डाकू वेसाइड रॉबर उन्होंने लुट लिया तो इहदे लई भी उही कसूरवार है कि उसने उसकी हिफाजत काफिले की क्यों नहीं की।
ਹੁਣ ਸਾਡਾ ਹਾਲ ਇਹ ਹੈ ਕਿ ਅਸੀਂ ਬਾਹਰ ਬੈਠੇ ਤੜਫਦੇ ਹਾਂ। ਜਦੋਂ ਮੈਂ ਅਸੀਂ ਕਹਿੰਦੇ ਹਾਂ 5 ਮਿਲੀਅਨ ਤੋਂ ਜ਼ਿਆਦਾ ਸਿੱਖ ਕੌਮ ਜਿਹੜੀ ਦੁਨੀਆ ਦੇ 150 ਮੁਲਕਾਂ 'ਚ ਵਸਦੀ ਹੈ, ਪੰਜਾਬ ਲਈ ਹਰ ਸਿੱਖ ਦੇ ਦਿਲ 'ਚ ਤੜਫ ਹੈ। ਸਾਡੀ ਉਹ ਮਾਂ ਭੂਮੀ ਹੈ, ਸਾਡੀ ਧਰਤੀ ਹੈ, ਸਾਡਾ ਫਾਦਰਲੈਂਡ, ਮਦਰਲੈਂਡ, ਸਾਡੇ ਗੁਰੂਆਂ ਦੀ ਵਰਸਾਈ ਧਰਤੀ, ਸਾਡੀ ਤਹਿਜ਼ੀਬ, ਸਾਡਾ ਉਹ ਸਾਰਾ ਕੁਝ। ਜਿਵੇਂ ਇੱਕ ਸਕਾਲਰ ਦੀ ਮੈਂ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਕਿ ਵੀ ਤਹਿਜ਼ੀਬ ਦੇ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਉਹ ਜਿਹੜਾ ਵਤਨ ਹੈ, ਔਰ ਵਤਨ ਦੇ ਵਿੱਚ ਖਿਆਲਾਂ ਦੀ ਉਡਾਰੀ ਪੋਸੀਬਲ ਹੀ ਨਹੀਂ ਹੁੰਦੀ ਜੇ ਤੁਸੀਂ ਆਪਣੀ ਜ਼ਮੀਨ ਨਾਲ ਨਹੀਂ ਜੁੜੇ ਹੋਏ। ਔਰ ਜਿਹੜੇ ਲੋਕ ਤੁਸੀਂ ਦੇਖੋਗੇ ਕਿ ਬਾਹਰ ਆ ਕੇ ਸਮਝਦੇ ਨੇ ਜੀ ਅਸੀਂ ਤਾਂ ਹੋ ਗਿਆ, ਹੁਣ ਅਲਟੀਮੇਟਲੀ 1-2 ਜਨਰੇਸ਼ਨਾਂ ਬਾਅਦ ਉਹਨਾਂ ਦੇ ਬੱਚੇ ਬੱਚੀਆਂ ਗਵਾਚ ਜਾਂਦੇ ਨੇ। ਉਹ ਤੁਹਾਡੀ ਜਦੋਂ ਤੱਕ ਤੁਹਾਡਾ ਧਿਆਨ ਆਪਣੀ ਤਹਿਜ਼ੀਬ ਇਕੱਲਾ ਮਿੱਟੀ ਦਾ ਨਾਂ ਨਹੀਂ ਹੈ, ਮਿੱਟੀ ਤਾਂ ਇੱਥੇ ਵੀ ਹੈ, ਕਿਉਂਕਿ ਉਸ ਮਿੱਟੀ ਦੇ ਵਿੱਚ ਜਿੱਥੇ ਉਹ ਤਹਿਜ਼ੀਬ ਪੈਦਾ ਹੁੰਦੀ ਹੈ ਸੈਂਚਰੀਜ਼ ਮਿਲੇਨੀਅਮਸ ਲੱਗੇ ਹੁੰਦੇ ਨੇ, ਜਿਨ੍ਹਾਂ 'ਚ ਲੋਕਾਂ ਦੀ ਤਰਬੀਅਤ ਘੜੀ ਜਾਂਦੀ ਹੈ। ਤੇ ਜਿਸ ਧਰਤੀ ਨੂੰ ਸਾਡੇ ਗੁਰੂ ਸਾਹਿਬਾਨ ਦੀ ਚਰਨ ਛੋਹ ਹਾਸਲ ਹੈ, ਜਿੱਥੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਭਾਈ ਜਿੱਥੇ ਤੁਸੀਂ ਆਪਣੇ ਜੇ ਸੁਰਤ ਦੇ ਖੰਭਾਂ ਤੇ ਸਵਾਰ ਹੋਵੋ ਤੇ ਫਿਰ ਤੁਸੀਂ ਨੀਲੇ ਦੇ ਸ਼ਾਹ ਸਵਾਰ ਦੇ ਘੋੜਿਆਂ ਦੀਆਂ ਉਹ ਆਵਾਜ਼, ਉਸ ਦੇ ਸੁਮਾਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ। ਇਹ ਫੀਲਿੰਗ ਹੈ। ਹੁਣ ਕਿਉਂ ਜਾ ਕੇ ਜਿਹੜੇ ਆਪਣੇ ਰੱਬ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ, ਜਦੋਂ ਨਨਕਾਣੇ ਦੀ ਧਰਤੀ ਦੇ ਉੱਤੇ ਜਾ ਕੇ ਪੈਰ ਰੱਖ, ਕਿਉਂ ਅੱਖਾਂ ਜਿਹੜੀਆਂ ਨੇ ਉਹਨਾਂ 'ਚ ਛਮ-ਛਮ ਨੀਰ ਵਗਦਾ ਹੈ। ਜਦੋਂ ਤੁਸੀਂ ਕਰਤਾਰਪੁਰ ਸਾਹਿਬ ਦੀ ਉਸ ਮਿੱਟੀ ਨੂੰ ਛੂੰਹਦੇ ਹੋ, ਕਿਵੇਂ ਤੁਹਾਨੂੰ 5 ਸਦੀਆਂ ਪਹਿਲਾਂ ਉਸ ਮਿੱਟੀ ਦੇ ਜ਼ਰਿਆਂ 'ਚੋਂ ਗੁਰੂ ਨਾਨਕ ਸਾਹਿਬ ਦੇ ਉਸ ਮੁੜਕੇ ਦੀ ਖੁਸ਼ਬੂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇੱਥੇ ਉਹਨਾਂ ਨੇ ਖੇਤੀ ਕੀਤੀ। ਇਹੀ ਜਦੋਂ ਅਸੀਂ ਅੰਮ੍ਰਿਤਸਰ ਦੀ ਸਰਜ਼ਮੀਨ ਤੇ ਰੱਖਦੇ ਹਾਂ ਪੈਰ, ਪਹਿਲਾਂ ਜਦੋਂ ਤੁਹਾਡਾ ਪੈਰ ਟਿਕਦਾ ਤੁਹਾਨੂੰ ਇਹ ਆਉਂਦਾ ਵੀ ਇੱਥੇ 4 ਸਦੀਆਂ 'ਚ ਕਿੰਨੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਖੂਨ ਡੁੱਲਿਆ ਹੋਇਆ, ਜਿਹੜੇ ਸਿਰਫ ਇਸ ਸਰਜ਼ਮੀਨ, ਐਵੇਂ ਨਹੀਂ ਅਰਦਾਸ 'ਚ ਲਫ਼ਜ਼ ਆਏ ਕਿ ਭਾਈ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਜਦੋਂ ਅਸੀਂ ਮੰਗਦੇ ਹਾਂ ਇਹ ਮਹਿਜ਼ ਇੱਕ ਰਿਚੁਅਲ ਡਿਪ ਨਹੀਂ ਹੈ, ਇਹ ਤੁਹਾਡੀ ਆਜ਼ਾਦੀ, ਤੁਹਾਡੀ ਮੀਰੀ ਪੀਰੀ, ਤੁਹਾਡੇ ਉਹ ਇਤਿਹਾਸ ਦੀ ਖੁਸ਼ਬੂ। ਤੁਸੀਂ ਦੁਨੀਆ 'ਚ ਵੱਡੇ ਵੱਡੇ ਮਹਿਲ ਬਣਾ ਲਓ, ਕਈ ਏਕੜਾਂ 'ਚ ਬਣਾ ਲਓ, ਤੁਸੀਂ ਉਸ ਧਰਤੀ ਦੀ ਜਦੋਂ ਜਿਹੜੀ ਮਿੱਟੀ ਦੀ ਖੁਸ਼ਬੂ ਹੈ, ਜਿੱਥੇ ਤੁਹਾਡੀ ਇਤਿਹਾਸ, ਤਾਰੀਖ, ਤਹਿਜ਼ੀਬ ਤੁਹਾਡੇ ਬਜ਼ੁਰਗਾਂ ਨੇ ਆਪਣੇ ਖੂਨ ਦੇ ਨਾਲ ਲਿਖੀ ਹੋਈ ਹੈ। ਪਰ ਅਨਫੋਰਚੂਨੇਟਲੀ ਜਦੋਂ ਅਸੀਂ ਪੇਨ ਦੀ ਗੱਲ ਕਰਦੇ ਹਾਂ ਤੇ ਅੱਜ ਨਜ਼ਰ ਆ ਰਿਹਾ ਹੈ ਕਿ ਉਸ ਧਰਤੀ ਦੇ ਉੱਤੇ ਕਿਵੇਂ ਬਾਂਦਰ ਨਾਚ ਹੋ ਰਿਹਾ ਹੈ, ਕਿਤੇ ਰਿਛ ਦਾ ਨਾਚ ਹੋ ਰਿਹਾ। ਔਰ ਆਕਾ ਉਹ ਸਰਕਸ ਮਾਸਟਰ ਨੇ। ਹੁਣ ਜਿਹੜੀ ਖਬਰ ਕਈ ਮਹੀਨੇ ਤੋਂ ਰਿੜਕਿਆ ਜਾ ਰਿਹਾ ਸੀ, ਨਵਜੋਤ ਸਿੱਧੂ ਉਹਨੂੰ ਪ੍ਰਧਾਨ ਬਣਾਉਣਾ ਕਾਂਗਰਸ ਦਾ, ਉਹ ਵੀ ਮੰਗ ਰਿਹਾ ਬਣ ਜਾਏ, ਨਹੀਂ ਬਣੇ। ਮੀਟਿੰਗ ਹੋਈ, ਰਾਹੁਲ ਨਾਲ ਹੋਈ, ਪ੍ਰਿਯੰਕਾ ਨਾਲ ਹੋਈ, ਫਿਰ ਵੱਡੀ ਮਾਈ ਸੋਨੀਆ ਨੇ ਵਿਸਲ ਕੱਢੀ, ਉਹਦੇ ਆਏ, ਉਹਨੇ ਕਿਹਾ ਜੀ ਉਹ ਕਰੇਗਾ, ਫਿਰ ਅਮਰਿੰਦਰ ਨੇ ਇਹ ਕਹਿ ਦਿੱਤਾ ਉਹਨੇ। ਯਾਨੀ ਜੇ ਤੁਸੀਂ ਦੇਖੋ, ਔਰ ਮੈਂ ਇੱਕ ਸੋਸ਼ਲ ਮੀਡੀਆ ਤੇ ਕਿਸੇ ਨੇ ਬੜਾ ਖੂਬ ਉਹਨੇ ਕਿਹਾ ਜੀ ਜੇ ਹੁਣ ਤਾਂ ਇਹ ਹੋ ਗਿਆ ਜੀ ਨਵਜੋਤ ਸਿੱਧੂ ਲੀਡ ਕਰੇਗਾ, ਉਹਨੂੰ ਬਣਾਤਾ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ। ਕਹਿੰਦੇ ਸਾਡੇ ਲੋਕਾਂ ਦਾ ਹਾਲ ਇਹ ਹੈ, ਕਹਿੰਦੇ ਵੀ ਇਹ ਤਾਂ ਨਵਜੋਤ ਸਿੱਧੂ ਚੀਫ ਮਿਨਿਸਟਰ ਦਾ, ਜੇ ਕੱਲ ਨੂੰ ਇਹ ਆਏ ਨਾ ਵੀ ਨੀਟੂ ਸ਼ਟਰਾਂ ਵਾਲਾ ਚੀਫ ਮਿਨਿਸਟਰ ਬਣ ਗਿਆ ਪੰਜਾਬ ਦਾ, ਇਹ ਕਹਿੰਦੇ ਲੋਕ ਉਦੋਂ ਵੀ ਤਾੜੀਆਂ ਮਾਰਨਗੇ ਕਿ ਨੀਟੂ ਸ਼ਟਰਾਂ ਵਾਲਾ ਬਣ ਗਿਆ ਵੀ ਇਸ ਦੇ। ਹੁਣ ਇਹੀ ਕਾਰਨ ਹੈ ਜਦੋਂ ਸਾਡੇ ਕੁਝ ਵੀਰਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਪੰਜਾਬ ਦੇ ਜੋ ਚੱਲ ਰਹੀ ਕਰੰਟ ਹੈ ਉੱਤੇ ਕਿਉਂ ਨਹੀਂ। ਮੈਂ ਕਿਹਾ ਜੀ ਹੁਣ ਮੈਂ ਨੀਟੂ ਸ਼ਟਰਾਂ ਵਾਲੇ ਦੀ ਗੱਲ ਤਾਂ ਕਰ ਨਹੀਂ ਸਕਦਾ, ਤੁਹਾਡੇ ਲਈ ਤਾਂ ਸੋਸ਼ਲ ਮੀਡੀਆ ਤੇ ਉਹਦੇ ਹੀ ਲਤੀਫੇ ਨੇ, ਜਾਂ ਹੁਣ ਨਵਜੋਤ ਸਿੱਧੂ ਦਾ ਵੀ ਤੁਸੀਂ ਜੇ ਸਿੱਧੂ ਦਾ ਧਿਆਨ ਵੀ ਹਾਰਾਂ ਸਾਡੇ ਕਈ ਪਾਕਿਸਤਾਨੀ ਭਰਾ ਨਾਰਾਜ਼ ਹੋ ਜਾਣਗੇ, ਉਹਨਾਂ ਨੂੰ ਇਹ ਠੀਕ ਹੈ ਕਿ ਵੀ ਉਹਨੇ ਇੱਕ ਯਾਰੀ ਨਿਭਾਈ। ਇਮਰਾਨ ਖਾਨ ਸਾਹਿਬ ਦੇ ਸੱਦੇ ਤੇ ਉਹਨਾਂ ਦੀ ਓਥ ਟੇਕਿੰਗ ਦੇ ਉੱਤੇ ਵੀ ਗਿਆ, ਔਰ ਕਰਤਾਰਪੁਰ ਕੋਰੀਡੋਰ ਦੇ ਮਾਮਲੇ ਦੇ ਵਿੱਚ ਜੋ ਵੀ ਉਹਦਾ ਪਾਰਟ ਹੈ ਉਹਨੂੰ ਅਸੀਂ ਉਦੋਂ ਐਪਰੀਸ਼ੀਏਟ ਵੀ ਕੀਤਾ। ਪਰ ਤੁਸੀਂ ਉਹਦੀ ਕਦੇ ਸ਼ਕਲ ਦਾ ਧਿਆਨ ਨਾਲ ਦੇਖੋ, ਉਹਨੇ ਪਾਇਆ ਕੀ ਹੋਇਆ, ਹੱਥ ਦੇ ਵਿੱਚ ਅੱਧਾ ਕਿਲੋ ਲਾਲ ਮੌਲੀ ਦੇ ਧਾਗੇ ਦਾ ਬੰਨਿਆ ਹੋਇਆ ਜੈ ਮਾਤਾ ਦੀ, ਗਲ ਦੇ ਵਿੱਚ ਉਹਨੇ ਜਿਹੜਾ ਉਹ ਹਰੀ ਓਮ ਜੈ ਸ਼ਿਵ ਕੀਤਾ। 2 ਦੇ ਜਿਹੜੇ ਨੇ ਪਟਿਆਲੇ ਔਰ ਅੰਮ੍ਰਿਤਸਰ ਦੇ ਘਰਾਂ 'ਚ ਸ਼ਿਵਲਿੰਗ ਰੱਖੇ ਹੋਏ ਨੇ ਜਿਨ੍ਹਾਂ ਦੀ ਉਹ ਪੂਜਾ ਕਰਦਾ, ਉਹਦਾ ਟੱਬਰ ਬੈਠਾ ਹੁੰਦਾ ਨਾਲ, ਪੰਡਤ 2 ਰੱਖੇ ਹੋਏ ਨੇ ਜਿਹੜੇ ਸਵੇਰੇ ਸ਼ਾਮ। ਸੋ ਮਤਲਬ
ਉਹਦਾ ਜਿਹੜਾ ਮਾਈਂਡਸੈਟ ਹੈ ਉਹ ਹਿੰਦੂਤਵੀ ਮਾਈਂਡਸੈਟ ਹੈ, ਔਰ ਸਾਰਾ ਦਿਨ ਠੋਕੋ ਤਾਲੀ ਕਰਕੇ ਉਹ ਬਿਠਾਇਆ ਹੁੰਦਾ ਉਹ ਟਾਕ ਸ਼ੋਅ ਤੇ ਵੀ ਅਸੀਂ ਇੰਨੇ ਉਹ ਪੰਜਾਬ ਜਿੱਥੇ 4-5 ਸਦੀਆਂ ਪਹਿਲਾਂ ਜਾਂ ਜੇ 7 ਸਦੀਆਂ ਪਹਿਲਾਂ 8 ਸਦੀਆਂ ਪਹਿਲਾਂ ਕਹੀਏ ਤੇ ਬਾਬਾ ਫਰੀਦ ਗੰਜ ਸ਼ੱਕਰ ਵਰਗੀ ਵਿਜ਼ਡਮ ਹੋਏ, ਜਿੱਥੇ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਜਿਸ ਧਰਤੀ ਦੇ ਉੱਤੇ ਕਿਸ ਲੈਵਲ ਦੀ ਇੱਕ ਪ੍ਰਿੰਸੀਪਲਡ ਤਹਿਜ਼ੀਬ ਸਿੱਖ ਤਹਿਜ਼ੀਬ ਨੂੰ ਜਿਹੜਾ ਉਹ ਉਸ ਧਰਤੀ ਦੇ ਉੱਤੇ ਪਾਲਿਆ ਹੋਏ, ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ, ਔਰ ਜਿੱਥੇ ਅੱਜ ਦੇ ਦੌਰ ਤੱਕ ਪਹੁੰਚਦਿਆਂ ਜੇ ਅਸੀਂ ਦੇਖੀਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਣਖੀ ਔਰ ਸਿਧਾਂਤਕ ਲੋਕ ਸਾਹਮਣੇ ਹੋਣ, ਉੱਥੇ ਸਾਨੂੰ ਇਹ ਨਵਜੋਤ ਸਿੱਧੂ ਲੀਡ ਕਰੇਗਾ। ਮਸਖਰਾ ਜੀ, ਜਿਸ ਨੂੰ ਨਾ ਕੋਈ ਇਲਮ ਹੈ ਨਾ ਕੋਈ ਗੱਲ ਹੈ, ਉਹ ਜਿਹੜੀਆਂ ਜਬਲੀਆਂ ਮਾਰਦਾ ਉਹਨੂੰ ਸਿੱਧੂਇਜ਼ਮ ਕਹੀ ਜਾਂਦੇ ਨੇ ਜੀ, ਸਿੱਧੂਇਜ਼ਮ ਵੀ ਜਿਵੇਂ ਏਡਾ ਇਹ ਮਾਰਕਸ ਦਾ ਪਿਓ ਆ ਗਿਆ, ਔਰ ਉਸ ਕਿਸਮ ਦਾ ਹਾਲ ਉਹਦੀ ਘਰ ਵਾਲੀ ਦਾ, ਉਹ ਵੀ ਅੱਧੀ ਸ਼ਦੈਣ ਹੈ, ਨਾ ਉਹਦਾ ਵੀ ਨਵਜੋਤ ਕੌਰ ਹੈ, ਉਸ ਕਿਸਮ ਦਾ ਹੀ ਉਹ ਚੱਲ ਖਿਲਾ ਰਿਹਾ ਹੁੰਦਾ ਉਹਨੇ। ਸੋ ਮਤਲਬ ਇਹ ਹੈ, ਇੱਕ ਨੇ ਠੀਕ ਕਿਹਾ ਉਹਨਾਂ ਦੇ ਸ਼ਾਇਦ ਕਿਸੇ ਬੀਜੇਪੀ ਉਹਨੇ ਕਿਹਾ ਜੀ 2 ਮਹੀਨੇ ਅਟਕ ਲਓ, ਕਾਂਗਰਸ 'ਚ ਜੁੱਤੀ ਨਾ ਕਰਾਇਆ ਇਹਨੇ, ਸਾਰਿਆਂ ਨੂੰ ਇੱਕ ਦੂਜੇ ਤੇ ਜੁੱਤੀਆਂ ਨਾ ਮਾਰੀਆਂ। ਮੈਂ ਕਿਹਾ ਇਵੇਂ ਹੀ ਹੋਣਾ ਜਿਵੇਂ ਬਾਂਦਰ ਵੜ ਜਾਂਦਾ ਹੈ ਕਿਚਨ 'ਚ, ਤੇ ਮੈਂ ਕਿਹਾ ਉਹਨੇ ਉਹ ਅੰਬ ਦਾ ਅਚਾਰ ਵਾਲੀ ਬੋਤਲ ਵੀ ਖੋਲ ਕੇ ਉਹ ਮਾਰੀ, ਗਾਜਰਾਂ ਵਾਲੇ ਵੀ ਉਹ ਮਾਰੀ, ਦੂਜਾ ਵੀ ਉਹ ਮਾਰੇ। ਜਦੋਂ ਤੁਸੀਂ ਦੇਖਦੇ ਬਾਂਦਰ ਵੀ ਲਿਬੜਿਆ ਹੁੰਦਾ ਤਾਂ ਤੁਸੀਂ ਕਿਚਨ 'ਚ ਆ ਕੇ ਦੇਖਦੇ ਹੋ ਵੀ ਹੋਇਆ ਕੀ ਹੈ। ਲੇਕਿਨ ਮਤਲਬ ਇਹ ਕੋਈ ਲਾਈਟਰ ਵੇਨ ਤੇ ਮੈਂ ਨਹੀਂ ਕਹਿ ਰਿਹਾ ਕਿ ਵੀ ਇਹ ਸਾਡਾ, ਜਦੋਂ ਪਲੇਟੋ ਨੇ ਕਿਹਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਸਾਡੇ ਲਈ ਪਹਿਲਾਂ ਆ ਰਹਿ ਗਿਆ ਕਪਤਾਨ ਸਿਰ ਫਿਰਿਆ, ਪਿਆਲੇ ਦਾ ਯਾਰ ਵਿਕਿਆ ਹੋਇਆ, ਆਲੇ ਦੀ ਔਲਾਦ 5 ਸਾਲ ਇਹਨੇ ਪਹਿਲਾਂ ਉਹ ਬਾਦਲ ਸਾਨੂੰ ਲੁੱਟਦੇ ਰਹੇ। ਹੁਣ ਬਜਾਏ ਕਿ ਇਸ ਸਾਰੇ ਦੇ ਚੱਲਦੇ ਆ, ਜਦੋਂ ਕਿ ਕਿਸਾਨ ਮੂਵਮੈਂਟ ਔਰ ਦੂਸਰਿਆਂ 'ਚ ਇੰਨੀਆਂ ਕੁਰਬਾਨੀਆਂ ਹੋ ਰਹੀਆਂ ਨੇ, 500 ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ, ਖਾਲਿਸਤਾਨ ਦੀ ਸਟਰਗਲ ਕਿੱਥੋਂ ਲੈ ਕੇ ਕਿੱਥੇ ਤੱਕ, ਤੇ ਸਾਨੂੰ ਇਹ ਲੀਡ ਕਰਨਗੇ ਆ ਕੇ। ਔਰ ਤੁਸੀਂ ਇਹਨਾਂ ਦੇ ਓਵਰਆਲ ਦੇਖੋ, ਹੁਣ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਇਆ, ਕਿਸਾਨਾਂ ਨੇ ਕਿਹਾ ਹੋਇਆ ਸੀ ਜੀ ਇਹਨੂੰ ਪਾਰਲੀਮੈਂਟ ਦੀ ਕਾਰਵਾਈ ਨਾ ਚੱਲਣ ਦਿਓ, ਐਡਜੋਰਨਮੈਂਟ ਹੋਣੀ ਚਾਹੀਦੀ ਹੈ, ਆਪਣੀ ਆਵਾਜ਼ ਚੁੱਕੋ। ਹੁਣ 3 ਪਾਰਟੀਆਂ ਦੇ ਐਮਪੀ ਨੇ ਪੰਜਾਬ 'ਚ, ਆਮ ਆਦਮੀ ਦਾ ਇੱਕੋ ਹੈ ਭਗਵੰਤ ਮਾਨ, ਅਕਾਲੀਆਂ ਦੇ ਨੇ, ਕਾਂਗਰਸ ਦੇ ਨੇ। ਹੁਣ ਤਿੰਨੋਂ ਹੀ ਤੁਸੀਂ ਅੰਦਾਜ਼ਾ ਲਾਓ, ਇਹ ਸਾਡੀ ਬਦਕਿਸਮਤੀ ਪੰਜਾਬ ਦੀ ਕਿ ਉਹ ਪੰਜਾਬੀ ਦਾ ਲਫ਼ਜ਼ ਹੈ ਤਾਂ ਉਸ ਮਾਈਆਂ ਹੀ ਵਰਤੇ ਪੜੂਓ ਵੀ ਇੰਨਾ ਤਾਂ ਤੁਸੀਂ ਕਰੋ। ਕਿਸਾਨਾਂ ਦੇ ਮੁੱਦੇ ਤੇ ਤਾਂ ਤੁਸੀਂ 3 ਧਿਰਾਂ ਜਿਹੜੀਆਂ ਨੇ ਉਹ ਜੇ ਇਸ ਆਵਾਜ਼ ਨੂੰ ਚੁੱਕਣਾ ਤੇ ਇਸ ਨੂੰ ਕਰੋ। ਲੇਕਿਨ ਹੁਣ ਐਡਜੋਰਨਮੈਂਟ ਮੋਸ਼ਨ ਕੀ ਹੈ? ਹਰਸਿਮਰਤ ਬਾਦਲ, ਮਨੀਸ਼ ਤਿਵਾੜੀ, ਭਗਵੰਤ ਮਾਨ ਮੂਵ ਐਡਜੋਰਨਮੈਂਟ ਮੋਸ਼ਨਸ ਇਨ ਲੋਕ ਸਭਾ ਔਨ ਫਾਰਮਰ। ਉਹ ਤਿੰਨਾਂ ਨੂੰ, ਕਿਉਂਕਿ ਤਿੰਨਾਂ ਦੀਆਂ ਅੱਖਾਂ ਜਿਹੜੀਆਂ 2022 ਦੀਆਂ ਚੋਣਾਂ ਤੇ ਨੇ ਕਿ ਵੀ ਅਸੀਂ ਉਹਦੇ ਚੋਂ ਫਾਇਦਾ ਕਿ ਉਹ ਆਪਣਾ ਇਹਨੂੰ ਉਹ ਕਹਿੰਦੇ ਨੇ ਵੀ ਡੇਢ ਇੱਟ ਦੀ ਮਸੀਤ ਬਣਾਉਣਾ ਵੀ ਬਣਾ ਲਓ ਤੁਸੀਂ। ਦਾ ਮਤਲਬ ਇਹ ਹੈ ਕਿ ਇਹਨਾਂ ਚੋਂ ਕੋਈ ਵੀ, ਬਾਦਲ ਤਾਂ ਉਹਨਾਂ ਚੋਂ ਨੇ ਜਿਹੜੇ ਹਿੱਸਾ ਸੀ ਜਦੋਂ ਇਹ ਆਰਡੀਨੈਂਸ ਜਾਰੀ ਹੋਈ, ਡਿਫੈਂਡ ਕੀਤਾ ਇਹਨਾਂ ਨੇ। ਆਮ ਆਦਮੀ ਪਾਰਟੀ ਦਾ ਹਾਲ ਦੇਖ ਲਓ ਵੀ ਉਹਦਾ, ਕੇਜਰੀਵਾਲ ਦਾ ਕੀ ਸਟੈਂਡ ਹੈ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੀ ਹੈ, ਅਦਰਵਾਈਜ਼ ਕੀ ਹੈ, ਕਸ਼ਮੀਰ ਆਰਟੀਕਲ 370 ਜਾਣ ਤੇ ਕੀ ਹੈ, ਤੇ ਕਾਂਗਰਸ ਉਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਹੈ ਕਿ ਸਿੱਖਾਂ ਬਾਰੇ ਕੀ। ਪਰ ਵੱਡਾ ਹਿੱਸਾ ਹੁਣ ਉਹੀ ਜਿਹੜੇ ਜਿਨ੍ਹਾਂ ਨੂੰ ਤਲਵੇ ਚੱਟਣ ਵਾਲੇ ਕਹਿੰਦੇ ਨੇ, ਮੈਂ ਤਾਂ ਜੁੱਤੀਆਂ ਚੱਟਣ ਵਾਲਾ ਕਹਿੰਦਾ, ਉਹ ਪਹੁੰਚੇ ਹੋਏ ਨੇ ਜੀ। ਬੜਾ ਵੱਡਾ ਇਕੱਠ ਹੋਇਆ, ਨਵਜੋਤ ਸਿੱਧੂ ਨੂੰ ਵਧਾਈਆਂ ਇੱਧਰ ਉੱਧਰ। ਸੋ ਇਹ ਸਾਰਾ ਹੁਣ ਉਹਦੇ ਤੇ ਦੂਜੇ ਵੀ ਕਹਿ ਰਹੇ ਨੇ ਕਿ ਵੀ ਇਹ ਤਾਂ ਆਪ ਬੀਜੇਪੀ ਦਾ ਇੰਨੀ ਵਾਰੀ 2 ਵਾਰੀ ਐਮਪੀ ਰਿਹਾ, ਦੂਜਾ ਇਹ ਜਿਹਨੂੰ ਪਾਕਿਸਤਾਨੀ ਭਰਾ ਸਾਡੇ ਕਹਿੰਦੇ ਨੇ ਲੋਟਾ ਹੈ, ਤੇ ਉਹਨੇ ਆਪਣੇ ਪਿਓ ਦੀ ਫੋਟੋ ਕੱਢੀ ਜਿਹੜੀ ਨਹਿਰੂ ਦੇ ਨਾਲ ਹੈ। ਨਵਜੋਤ ਸਿੱਧੂ ਨੇ 1955-54 ਚ ਕਿ ਮੇਰਾ ਪਿਓ MLA ਵੀ ਸੀ, MLA, ਮੈਂ ਤਾਂ ਜਮਾਂਦਰੂ ਕਾਂਗਰਸੀ ਹਾਂ, ਵਿੱਚੋਂ ਕਹਿੰਦਾ ਮੈਂ ਠੀਕ ਹੈ ਚਲਾ ਗਿਆ ਪਰ ਮੈਂ ਉਹ ਹਾਂ। ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਇਹਦਾ ਪਿਓ ਭਗਵੰਤ ਸਿੱਧੂ ਜਿਹੜੇ ਨਿਰੰਕਾਰੀ ਨੇ 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਕੀਤੇ, ਉਸ ਗੁਰਬਚਨੇ ਦਾ ਵਕੀਲ ਸੀ ਇਹਦਾ ਪਿਓ। ਹੁਣ ਇਹ ਸਾਰੇ ਦੇ ਚੱਲਦੇ ਆ, ਇਹ ਮੈਂ ਅਫਸੋਸ ਦੇ ਨਾਲ ਹੀ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਸਾਡੇ ਜਿਹੜੇ ਨੇ ਉਹ ਦਰਸ਼ਕ ਵੀ ਨਾਰਾਜ਼ ਨਾ ਹੋਣ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਪੰਜਾਬ ਡਿਸਕਸ ਕਰੋ। ਸੋ ਇਹ ਸਾਰਾ ਜਿਹੜਾ ਚੱਲ ਰਿਹਾ ਹੈ, ਇਸ ਨੂੰ ਜਿਹੜਾ ਔਰ ਇੱਕ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜਾ ਇਹ ਸਾਰੀ ਖੇਡ ਹੈ ਇਹ ਇਹਨਾਂ ਦੀ ਹੋਏ, ਕੱਲ ਨੂੰ ਕੋਈ ਹੋਰ ਜਿਹੜਾ ਨਵੀਂ ਬ੍ਰਾਂਡ ਦਾ ਬਾਂਦਰ ਨਿਕਲ ਆਏ, ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ, ਅਜੀਤ ਡੋਵਲ, ਰਾ, ਇਹਨਾਂ ਸਾਰਿਆਂ ਨੂੰ ਨਚਾ ਰਹੀ ਹੈ। ਔਰ ਪੰਜਾਬ ਦਾ ਜਿਹੜਾ ਫਿਊਚਰ ਹੈ, ਜੇ ਅਸੀਂ ਇਹਨਾਂ 'ਚ ਹੀ ਫਸੇ ਰਵਾਂਗੇ ਫਿਰ ਬਿਹਤਰ ਹੈ ਕਿ ਨੀਟੂ ਸ਼ਟਰਾਂ ਵਾਲੇ ਨੂੰ ਹੀ ਬਣਾ ਦਿਓ ਚੀਫ ਮਿਨਿਸਟਰ। ਚਲੋ ਉਹ ਵੀ ਖੁਸ਼ ਤੇ ਜਿਹੜੇ ਬਾਕੀ ਵੀ ਲੋਕ ਖੁਸ਼ ਹੋਣ।